ਮਾਲੀ ਚਾਹੇ ਬਰਸਣਾ, ਹਾਂਜੀ ਤੇ ਧੋਬੀ ਚਾਹੇ ਧੁੱਪ, ਹਾਂਜੀ ਹਾਂਜੀ ਹਾਂਜੀ। ਤੇ ਸੱਸ ਚਾਹੇ ਬੋਲਣਾ, ਤੇ ਚੋਰ ਚਾਹੇ ਚੁੱਪ। ਸੱਸ ਜਿਹੜੀ ਆ ਇਹ ਇੱਕ ਐਸੀ ਮਸ਼ੀਨ ਹੈ ਕਿ ਜਿਹਦੇ 'ਚ ਬੈਟਰੀ ਪਾਉਣ ਤੋਂ ਬਗੈਰ ਵੀ, ਸੈੱਲਾਂ ਤੋਂ ਬਗੈਰ ਵੀ ਬੋਲਦੀ ਰਹਿੰਦੀ ਹੈ। ਵਾਹ ਵਾਹ ਹਾਂਜੀ ਜੀ। ਤੇ ਇਹਨੂੰ ਬ੍ਰੇਕ ਨਹੀਂ ਲੱਗਦੀ, ਇਹਦੇ ਸੈੱਲ ਪਾਉਣ ਦੀ ਲੋੜ ਹੀ ਨਹੀਂ। ਮਾਵਾਂ ਧੀਆਂ ਲੜ ਪਈਆਂ, ਹੁਣ ਹੱਥ ਪਾਣ ਕਿੱਥੇ? ਮਾਂ ਤੇ ਧੀ ਲੜ ਪੈਣ ਤੇ ਉਹ ਹੁਣ ਧੀ ਅਗਰ ਮਾਂ ਦੀ ਗੁੱਤ ਨੂੰ ਹੱਥ ਪਾਉਂਦੀ ਹੈ ਤੇ ਉਹਦਾ ਕੱਖ ਨਹੀਂ ਰਹਿੰਦਾ, ਤੇ ਜੋ ਪਾਉਂਦੀ ਹੈ ਵੀ ਆਂਦੀ ਹੈ ਮੇਰੀ ਧੀ ਹੈ। ਟੁੱਟੀ ਬਾਂਹ ਤੇ ਚੂੜੀਆਂ ਦਾ ਚਾਅ। ਕਿਸੇ ਬੀਬੀ ਦੀ ਬਾਂਹ ਤੇ ਟੁੱਟੀ ਹੋਏ ਹਾਂਜੀ ਤੇ ਉਹਨੂੰ ਚਾਹ ਹੋਏ ਕਿ ਮੈਂ ਇਹਦੇ ਤੇ ਚੂੜੀਆਂ ਪਾ ਲਾਂ, ਤੇ ਉਹ ਕਿਵੇਂ ਪਾਏਗੀ? ਉਹ ਤੇ ਹੋ ਹੀ ਨਹੀਂ ਸਕਦਾ। ਹਾਂਜੀ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ, ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, हजरत बाबा जी फरीदुद्दीन मसूद गंजे शकर रहमतुल्लाह ताला अलैह ਹੁਣ ਤੱਕ ਦੇ ਸਾਡੀ ਮਾਂ ਬੋਲੀ ਪੰਜਾਬੀ ਦੇ ਦਸਤਿਆਬ ਅਦਬ ਦੇ ਮੋਢੀ ਸ਼ਾਇਰ ਮਿੱਥੇ ਜਾਂਦੇ ਨੇ। ਆਪਣੇ ਵਕਤ ਦੇ ਅਜਲ ਵਲੀ ਅੱਲਾ ਤੇ ਫਾਜ਼ਿਲ ਆਲਿਮ ਦੀਨ ਵੀ ਸਨ। ਆਪ ਜੀ ਦੇ ਦੋ ਬੜੇ ਹੀ ਚਹੇਤੇ ਤੇ ਬੜੇ ਹੀ ਮਹਿਬੂਬ ਮੁਰੀदैन ਸਨ ਤੇ ਖੁਲਾਫਾ ਸਨ। ਇੱਕ ਜੀਆਂ ਦਾ ਨਾਂ ਸੀ ਹਜ਼ਰਤ ਨਿਜ਼ਾਮੁद्दीन औलिया रहमतुल्लाह ताला अलैह, ਤੇ ਦੂਸਰੇ ਸਨ ਹਜ਼ਰਤ ਅਲਾउद्दीन ਸਾਬਰ ਪਿਆ ਕਲੀਅਰ ਸ਼ਰੀਫ ਵਾਲੇ। ਪਿਆਰਿਓ, ਹਜ਼ਰਤ ਨਿਜ਼ਾਮੁद्दीन औलिया ਜ਼ਰੀ ਜ਼ਰਬਖਤ ਵਾਲੀਏ ਹਿੰਦ ਅੱਲਾਹ ਪਾਕ ਦੇ ਬੜੇ ਪਿਆਰੇ ਵਲੀ ਔਰ ਬੜੇ ਅਜਲ ਆਲਮੇ ਦੀਨ ਸਨ, ਬਾਸ਼ਰਾ ਬਜ਼ੁਰਗ ਸਨ। ਪਿਆਰਿਓ, ਜਦੋਂ ਆਪ ਜੀ ਦਾ ਪਵਿੱਤਰ ਅਹਿਦ ਸੀ, ਉਸ ਜ਼ਮਾਨੇ ਦੇ ਵਿੱਚ ਸੁਲਤਾਨ ਜਲਾਲੁद्दीन ਫੈਰੋਜ਼ ਸ਼ਾਹ ਖਿਲਜੀ ਵਾਲੀਏ ਹਿੰਦ ਸੀ, ਉਹਦੀ ਹੁਕਮਰਾਨੀ ਸੀ। ਪਿਆਰਿਓ, ਉਹ ਵੀ ਬੜਾ ਹੀ ਨੇਕ ਤੀਨਤ, ਬੜਾ ਹੀ ਪਾਕਬਾਜ਼, ਬੜਾ ਈਮਾਨਦਾਰ, ਈਮਾਨ ਵਾਲਾ, ਅੱਲਾਹ ਪਾਕ ਦੇ ਖੌਫ ਤੋਂ ਡਰਨ ਵਾਲਾ ਰਹਿਮ ਦਿਲ ਮੁਸਲਮਾਨ ਬਾਦਸ਼ਾਹ ਸੀ। ਉਹ ਔਲੀਆ ਅੱਲਾਹ ਦੇ ਨਾਲ ਬੜਾ ਹੀ ਇਤਕਾਦ ਰੱਖਦਾ ਸੀ, ਬੜੀ ਨਿਆਜ਼ਮੰਦੀ ਰੱਖਦਾ ਸੀ। ਉਹਨੇ ਇੱਕ ਦੋ ਵਾਰੀ ਆਪਣੇ ਸਰਕਾਰੀ ਅਮਾਲ, ਆਪਣੇ ਦਰਬਾਰ ਦੇ ਅਹੁਦੇਦਾਰਾਂ, ਉਮਰਾ ਦੇ ਹੱਥ, ਵਜ਼ਾਰਾ ਦੇ ਹੱਥ ਹਜ਼ਰਤ ਨਿਜ਼ਾਮੁद्दीन औलिया ਦੀ ਬਾਰਗਾਹ ਦੇ ਵਿੱਚ ਇਸਤਦਆ ਭਿਜਵਾਈ ਕਿ ਮੈਨੂੰ ਬਾਰਿਆਬੀ ਦਾ ਇਜ਼ਨ ਅਨਾਇਤ ਕਰੋ, ਮੈਂ ਤੁਹਾਨੂੰ ਮਿਲਣਾ ਚਾਹਨਾ, ਤੁਹਾਡੀ ਜ਼ਿਆਰਤ ਕਰਨੀ ਚਾਹਨਾ, ਤੇ ਮੈਨੂੰ ਇਜਾਜ਼ਤ ਦਿਓ। ਲੇਕਿਨ
हजरत निजामुद्दीन औलिया हमेशा गुरेਜ਼ਾਂ ਰਹੇ। ਆਪ ਜੀ ਨੂੰ ਸ਼ੌਕ ਨਹੀਂ ਸੀ ਹੁੰਦਾ ਕਿ ਬਾਦਸ਼ਾਹਾਂ ਦੇ ਨਾਲ, ਉਮਰਾ ਵਜ਼ਰਾ ਦੇ ਨਾਲ ਮੇਲ ਜੋਲ ਰੱਖਣਾ, ਮੁਸਾਹਬਤ ਰੱਖਣਾ ਆਪ ਪਸੰਦ ਨਹੀਂ ਸਨ ਫਰਮਾਉਂਦੇ। ਤੇ ਵੈਸੇ ਵੀ ਪਿਆਰਿਓ, ਫਕੀਰ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਤੋਂ, ਇਹਨਾਂ ਸ਼ੌਕਾਂ ਤੋਂ ਬੇਨਿਆਜ਼ ਹੁੰਦੇ ਨੇ। ਫਕਰ ਕੁੱਲ ਜਹਾਨ ਦਾ ਆਸਰਾ ਏ, ਤਾਬਿਆ ਫਕਰ ਦੀ ਮੀਰ ਵਜ਼ੀਰ ਸਾਈਂ। फकर है शाहों का शाह, फकर है मीरों का मीर। साड़ी बदकिस्मती है, असी मंगण वालियां नूं, गदागरां नूं, भिखिया मंगण वाले जिहड़े सवाली हुंदे ने, दर दर फिर के मंगदे ने, असी उन्हां नूं फकीर आखने आ। प्यारिओ, फकर या फकीरी बहुत उच्चा मनसब ते ओहदा ते मरतबा है। किथे ਇਹ ਵਿਚਾਰੇ ਮੰਗਣ ਵਾਲੇ ਗਦਾਗਰ ਤੇ ਕਿੱਥੇ ਅੱਲਾਹ ਪਾਕ ਦੇ ਫਕੀਰ ਮੁਹੱਦੀਨ। ਸੋ ਹਜ਼ਰਤ ਨਿਜ਼ਾਮੁद्दीन ਔਲੀਆ ਵੀ ਗੁਰੇਜ਼ਾਂ ਸਨ। ਆਪ ਨਹੀਂ ਸਨ ਚਾਹੁੰਦੇ ਬਾਦਸ਼ਾਹ ਦਾ ਮਿਲਣਾ। ਬਾਦਸ਼ਾਹ ਬੜਾ ਚਾਹੀਵਾਨ ਸੀ, ਉਹਨੂੰ ਬੜਾ ਸ਼ੌਕ ਸੀ ਕਿ ਮੈਂ ਮਿਲਾਂ ਅੱਲਾਹ ਪਾਕ ਜੀ ਦੇ ਫਕੀਰ ਦੀ, ਜਾ ਕੇ ਜ਼ਿਆਰਤ ਕਰਾਂ। ਜਦੋਂ ਉਮਰਾ ਜਾ ਕੇ ਵਾਰੋ ਵਾਰੀ ਇਸਤਦਾ ਕਰਕੇ ਤੇ ਹਾਰ ਬੈਠੇ, ਨਾਕਾਮ ਹੋ ਗਏ, ਤੇ ਸੁਲਤਾਨ ਜਲਾਲੁद्दीन ਫੈਰੋਜ਼ ਸ਼ਾਹ ਖਿਲਜੀ ਨੇ ਆਪਣੇ ਨਦੀਮੇ ਖਾਸ ਹਜ਼ਰਤ ਅਮੀਰ ਖੁਸਰੋ ਨੂੰ ਆਖਿਆ ਕਿ ਮੇਰੀ ਮੁਲਾਕਾਤ ਕਰਾਓ ਆਪਣੇ ਬਾਬਾ ਜੀ ਦੇ ਨਾਲ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਚੱਲਾਂ ਕਿ ਹਜ਼ਰਤ ਅਮੀਰ ਖੁਸਰੋ ਜਿਹੜੇ ਸਨ, ਉਹ ਵੀ ਹਜ਼ਰਤ ਨਿਜ਼ਾਮੁद्दीन औलिया दे बड़े मुकर्रब, बड़े महबूब, बड़े चहेते ते बड़े अजीज मुरीद सन। आप दी बारगाह दे विच उन्हां दी बड़ी दस्तरस सी। चुनाचा बादशाह ने कहा कि तुसी कोई बंदोबस्त करो मेरी मुलाकात दा, मैनू लै चलो नाल, मैनू चल के ते अपने ख्वाजा जी दे नाल मिलवाओ। प्यारिओ, मान भी तो हुंदा है ना अपने किसी मेहरबान दे उत्ते। हजरत अमीर खुसरो ने बादशाह की खिदमत दे विच उहदे हजूर वादा कर लिया कि जे नहीं मिलना पसंद फरमांदे मेरी सरकार, मेरे मुर्शिद पाक हजरत ख्वाजा निजामुद्दीन औलिया, तो फिर इस तरह करने कि मैं ਉਹਨਾਂ ਨੂੰ ਦੱਸਾਂਗਾ ਹੀ ਨਹੀਂ, ਤੇ ਮੈਂ ਕਿਸੇ ਦਿਨ ਤੁਹਾਨੂੰ ਨਾਲ ਲੈ ਕੇ ਤੇ ਉਹਨਾਂ ਦੇ ਹਜ਼ੂਰ ਟੁਰ ਚੱਲਾਂਗਾ, ਤੇ ਉੱਥੇ ਜਾ ਕੇ ਦੋਵੇਂ ਉਹਨਾਂ ਦੀ ਬਾਰਗਾਹ ਦੇ ਵਿੱਚ ਜ਼ਿਆਰਤ ਕਰ ਲਵਾਂਗੇ। ਹੁਣ ਪਿਆਰਿਓ, ਬਾਦਸ਼ਾਹ ਬੜਾ ਰਾਜ਼ੀ ਹੋ ਗਿਆ। ਹਜ਼ਰਤ ਅਮੀਰ ਖੁਸਰੋ ਆਪਣੇ ਬਾਦਸ਼ਾਹ ਦੇ ਨਾਲ, ਜਿਹਦੇ ਕੋਲ ਉਹ ਮੁਸਾਹਿਬ ਸਨ, ਜਿਹਦੇ ਦਰਬਾਰ ਦੇ ਵਿੱਚ ਉਹ ਅਮੀਰ ਸਨ, ਉਹਦੀ ਮੁਲਾਜ਼ਮਤ ਦੇ ਵਿੱਚ ਵੀ ਸਨ ਨਾ ਜੀ। ਤੇ ਬਾਦਸ਼ਾਹ ਅੱਗੇ ਤੇ ਉਹ ਕੌਲ ਕਰਾਰ ਕਰ ਰਿਹਾ ਹੈ ਕਿ ਮੈਂ ਤੁਹਾਨੂੰ ਲੈ ਚੱਲਾਂਗਾ। ਲੇਕਿਨ ਬਾਅਦ ਵਿੱਚ ਜਦੋਂ ਉਹਨਾਂ ਸੋਚਿਆ, ਜਦੋਂ ਆਪਣੇ ਪੀਰੋ ਮੁਰਸ਼ਿਦ ਦੀ ਬਾਰਗਾਹ ਦੇ ਵਿੱਚ ਹਾਜ਼ਰ ਹੋਏ, ਤੇ ਉੱਥੇ ਆਉਂਦਿਆਂ ਉਹਨਾਂ ਸਾਰਾ ਰਾਹ ਇਹ ਸੋਚਿਆ ਕਿ ਮੈਂ ਕਿੱਡਾ ਵੱਡਾ ਦਾਵਾ ਕਰ ਰਹਾ ਹਾਂ। ਜੇ ਮੇਰੇ ਬਾਬਾ ਜੀ ਨਾਰਾਜ਼ ਹੋ ਗਏ, ਜੇ ਹਜ਼ਰਤ ख्वाजा पिया मेरे तो नाराज हो गए, ਜੇ ਉਹਨਾਂ ਆਖਿਆ ਕਿ ਯਾਰ ਤੂੰ ਇਹ ਕਿਉਂ ਜਸਾਰਤ ਕੀਤੀ ਹੈ, मैं ਉਹਨੂੰ ਅਵਾਇਡ ਕਰ ਰਿਹਾ ਸਾਂ, ਮੈਂ ਗੁਰੇਜ਼ ਕਰ ਰਿਹਾ ਸਾਂ ਬਾਦਸ਼ਾਹ ਨੂੰ ਮਿਲਣ ਤੋਂ। ਇਹਦੇ ਵਿੱਚ ਵੀ ਸਾਹਿਬੋ ਫਕੀਰਾਂ ਦੀ ਰਮਜ਼ ਹੁੰਦੀ ਹੈ ਨਾ ਜੀ। ਅੱਜ ਕੱਲ ਦੇ ਦਰਵੇਸ਼ ਤੁਸੀਂ ਵੇਖ ਲਵੋ, ਅੱਜ ਕੱਲ ਦੇ ਸਾਡੇ ਜਿਹੜੇ ਜਯਦ ਉਲਮਾਏ ਕਿਰਾਮ ਨੇ, ਉਹ ਤੇ ਫਖਰ ਮਹਿਸੂਸ ਕਰਦੇ ਨੇ ਕਿ ਫਲਾਣਾ ਵਜ਼ੀਰ ਮੇਰੇ ਪਾਸ ਆਇਆ। ਆਪਣੇ ਖੁਤਬਿਆਂ ਦੇ ਵਿੱਚ ਖੁਦ ਇਤਰਾਫ ਕਰਦੇ ਨੇ, ਦੱਸਦੇ ਨੇ ਆਪਣੀ ਟੌਰ ਬਣਾਉਣ ਵਾਸਤੇ। ਮਾਦਾ ਪ੍ਰਸਤੀ ਹੈ ਨਾ। ਅੱਲਾਹ ਪਾਕ ਦਾ ਵਲੀ, ਅੱਲਾਹ ਪਾਕ ਦੇ ਜਿਹੜੇ ਅਸੀਂ ਦੇਖਿਆ ਆਪਣੀ ਮੁਸਲਿਮ ਤਾਰੀਖ ਦੇ ਵਿੱਚ ਪਿਆਰਿਓ, ਜਿਹੜੇ ਮੁਨਸਿਫ ਮਿਜ਼ਾਜ ਕਾਜ਼ੀ ਹੁੰਦੇ ਸਨ, ਜੱਜ ਅਦਲੀਆ ਦੇ, ਕਾਜ਼ੀਉਲ ਕੁਜ਼ਾਤ, ਉਹ ਬਿਲਕੁਲ ਮੇਲ ਜੋਲ ਨਹੀਂ ਸਨ ਰੱਖਦੇ ਕਿਸੇ ਅਮੀਰ ਵਜ਼ੀਰ ਦੇ ਨਾਲ, ਕਿਸੇ ਹੁਕਮਰਾਨ ਦੇ ਨਾਲ। ਹੁਕਮਰਾਨ ਦੇ ਖਿਲਾਫ ਵੀ ਅਗਰ ਸ਼ਿਕਾਇਤ ਆਈ ਹੈ ਤੇ ਉਹਨੂੰ ਵੀ ਮੁਲਜ਼ਮ ਦੇ ਸਾਹਮਣੇ ਖੜਾ ਕੀਤਾ ਆਪਣੀ ਅਦਾਲਤ ਦੇ ਵਿੱਚ।
ਇਸੇ ਤਰ੍ਹਾਂ ਉਲਾਮਾ ਬੜੇ ਬੜੇ ਵੱਡੇ ਸਾਡੇ ਇਮਾਮ ਅਬੂ ਹਨੀਫਾ ਦੀਗਰ ਜਿੰਨੇ ਵੀ ਸਾਡੇ ਆਇਮਾ ਚਾਰ ਨੇ ਉਹਨਾਂ ਅਵੋਇਡ ਕੀਤਾ ਹਮੇਸ਼ਾ ਵਕਤ ਦੇ ਹੁਕਮਰਾਨਾਂ ਨੂੰ। ਫੁਕਾਰਾ ਨੇ ਤੇ ਬਿਲਕੁਲ ਨੇੜੇ ਹੀ ਨਹੀਂ ਨਾ ਢੁਕਣ ਦਿੱਤਾ। ਦੁਨੀਆਦਾਰ ਜਾਂ ਹੁਕਮਰਾਨ ਜਾਂ ਦੁਨੀਆ ਕਮਾਉਣ ਵਾਲੇ ਜਿਹੜੇ ਨੇ ਫਕੀਰ ਦੀ ਦਰਗਾਹ ਦੇ ਉੱਤੇ, ਫਕੀਰ ਦੀ ਬਾਰਗਾਹ ਦੇ ਵਿੱਚ ਉਹਨਾਂ ਦਾ ਕੀ ਮੁਕਾਮ ਹੋ ਸਕਦਾ? ਕੁਝ ਵੀ ਨਹੀਂ। ਚੁਨਾਚਾ ਉਹ ਜਿਹੜੇ ਬਾਬਾ ਜੀ ਨਿਜ਼ਾਮੁद्दीन ਔਲੀਆ ਸਨ, ਆਪ ਬੜੇ ਵੱਡੇ ਵਲੀ, ਫਿਰ ਉਹਨਾਂ ਦੇ ਮੁਰਸ਼ਿਦ ਪਾਕ ਬਾਬਾ ਜੀ ਫਰੀਦੁद्दीन ਮਸੂਦ ਗੰਜੇ ਸ਼ਕਰ ਆਪਣੇ ਵਕਤ ਦੇ ਬੜੇ ਮਹਾਨ ਅੱਲਾਹ ਪਾਕ ਦੇ ਵਲੀ। ਹੁਣ ਉਹ ਬਾਦਸ਼ਾਹ ਸਲਾਮਤ ਨੂੰ ਇਨਕਾਰ ਕਰ ਬੈਠੇ ਨੇ 3-4 ਵਾਰੀ, ਤੇ ਅਮੀਰ ਖੁਸਰੋ ਉੱਥੇ ਹਾਮੀ ਭਰ ਰਿਹਾ ਬਾਦਸ਼ਾਹ ਅੱਗੇ ਕਿ ਮੈਂ ਤੁਹਾਨੂੰ ਲੈ ਚੱਲਾਂਗਾ, ਕੋਈ ਗੱਲ ਹੀ ਨਹੀਂ। ਬਾਅਦ ਵਿੱਚ ਮੈਂ ਅਰਜ਼ ਕੀਤੀ, ਜਦੋਂ ਸੋਚਿਆ ਤੇ ਬੜਾ ਸਖਤ ਘਬਰਾ ਗਏ, ਤੇ ਆ ਕੇ ਆਪਣੇ ਮੁਰਸ਼ਿਦ ਪਾਕ ਨੂੰ ਸਾਰੀ ਗੱਲ ਸੁਣਾ ਦਿੱਤੀ। ਆਖਿਆ ਕਿ ਹਜ਼ੂਰ, ਮੈਂ ਉੱਥੇ ਮੁਲਾਜ਼ਮ ਹਾਂ, ਤੁਹਾਡੇ ਦਰ ਦਾ ਵੀ ਗਦਾਮ ਹਾਂ, ਤੇ ਬਾਦਸ਼ਾਹ ਮੈਨੂੰ ਮਜਬੂਰ ਕਰਦਾ ਸੀ, ਤੇ ਮੈਂ ਐਵੇਂ ਹਮਾ ਭਰ ਲਿਆ, ਮਾਨ ਨਾਲ ਹੀ ਮੈਂ ਆਖ ਬੈਠਾ ਕਿ ਮੈਂ ਤੁਹਾਨੂੰ ਕਿਸੇ ਵੇਲੇ ਲੈ ਚੱਲਾਂਗਾ ਤੇ ਜਾ ਕੇ ਆਪਣੇ ਬਾਬਾ ਜੀ ਦੀ ਜ਼ਿਆਰਤ ਕਰਾ ਦਿਆਂਗਾ। ਹਜ਼ਰਤ ख्वाजा ਨਿਜ਼ਾਮੁद्दीन ਔਲੀਆ ਨਾਗਵਾਰੀ ਦਾ ਇਜ਼ਹਾਰ ਤੇ ਉਹਨਾਂ ਨਾ ਕੀਤਾ, ਲੇਕਿਨ ਉਹਨਾਂ ਨੇ ਇਹ ਕੀਤਾ ਕਿ ਆਪਣੇ ਚਹੇਤੇ ਤੇ ਪਿਆਰੇ ਮੁਰੀਦ ਨੂੰ ਉਸ ਵੇਲੇ ਫੌਰੀ ਤੌਰ ਤੇ ਕੋਈ ਪਰਤਾਵਾ ਨਾ ਦਿੱਤਾ। ਅਗਲੇ ਦਿਨ ਉਹਨਾਂ ਰਖਤ ਤੇ ਸਫ਼ਰ ਬੰਨਿਆ, ਆਪਣਾ ਸਮਾਨ ਚਾਇਆ ਤੇ ਆਪਣੇ ਮੁਰਸ਼ਿਦ ਦੇ ਦਰਬਾਰੇ ਅਕਦਸ ਦੇ ਉੱਤੇ ਪਾਕ ਪਤਨ, ਜਿਹਨੂੰ ਉਦੋਂ ਅਜੂਦਨ ਆਖਦੇ ਸਨ, ਇੱਥੇ ਤਸ਼ਰੀਫ ਲੈ ਆਏ। ਆਪਣੀ ਉੱਥੋਂ ਖਾਨਕਾਹ ਦੇ ਵਿੱਚੋਂ ਨਿਕਲੇ ਤੇ ਆਪਣੇ ਮੁਰਸ਼ਿਦ ਦੇ ਦਰ ਤੇ ਆ ਗਏ ਕੁਝ ਅਰਸੇ ਦੇ ਵਾਸਤੇ। ਹਜ਼ਰਤ ਅਮੀਰ ਖੁਸਰੋ ਨੂੰ ਇਹ ਗੱਲ ਪਤਾ ਲੱਗ ਗਈ। ਉਹਨਾਂ ਜਾ ਕੇ ਤੇ ਬਾਦਸ਼ਾਹ ਨੂੰ ਜਦੋਂ ਦਰਬਾਰ ਦੇ ਵਿੱਚ ਪੇਸ਼ ਹੋਏ, ਤੇ ਬਾਦਸ਼ਾਹ ਤਾਈਂ ਵੀ ਇਹ ਗੱਲ ਅੱਪੜ ਗਈ ਹੋਈ ਸੀ ਕਿ ਖੁਸਰੋ ਤੇ ਮੇਰੇ ਕੋਲੋਂ ਇਹ ਪੁੱਛ ਕੇ ਗਿਆ ਸੀ ਕਿ ਮੈਂ ਜਾ ਕੇ ਆਪਣੇ ख्वाजा ਜੀ ਦੀ ਖਿਦਮਤ ਵਿੱਚ ਤੁਹਾਨੂੰ ਲੈ ਚੱਲਾਂਗਾ, ਲੇਕਿਨ ਪਤਾ ਲੱਗਾ ਹੈ ਕਿ ਹਜ਼ਰਤ ख्वाजा ਨਿਜ਼ਾਮੁद्दीन ਔਲੀਆ ਜਿਹੜੇ ਨੇ ਉਹ ਸ਼ਹਿਰ ਹੀ ਛੱਡ ਗਏ ਨੇ, ਦਿੱਲੀ ਛੱਡ ਕੇ ਤੇ ਅਜੂਦਨ ਚਲੇ ਗਏ। ਤੇ ਉਹਨਾਂ ਹਜ਼ਰਤ ਅਮੀਰ ਖੁਸਰੋ ਨੂੰ ਪੁੱਛਿਆ, ਸੁਲਤਾਨ ਫਿਰੋਜ਼ ਸ਼ਾਹ ਖਿਲਜੀ ਨੇ, ਕਿ ਅਮੀਰ ਖੁਸਰੋ ਇਹ ਕੀ ਹੋਇਆ? ਬਾਬਾ ਜੀ ਤੇ ਚਲੇ ਗਏ ਨੇ ਆਪਣੇ ਮੁਰਸ਼ਿਦ ਦੇ ਦਰ ਤੇ, ਤੇ ਤੁਸੀਂ ਤੇ ਮੇਰੀ ਮੁਲਾਕਾਤ ਕਰਵਾਉਣ ਦਾ ਇhtਮਾਮ ਕਰ ਰਹੇ ਸਨ। हजरत अमीर खुसरो ने आख्या कि जनाब मैं खुद जाके बादशाह सलामत सुल्तान मुअज़्ज़म मैं खुद जाके अपने मुर्शिद पाक दे गोशे गुजार कर दिता सी कि बादशाह तानू मिलना चाहते ने, चाहिवान ने ताड़ी मुलाकात दे मुश्ताक ने, ते मैं उत्थे हामी भर रहा हां। सुल्तान ने आख्या कि तुसां क्यों उन्होंने दसिया? असां ते चुप चुपीते करके जाना सी, तुसां ते मेरे नाल ये कौल करार कीता सी कि असीं चुप करके ही टुर चलांगे, किसी दिन ते जाके ज़ियारत कर लांगे। तुसां ये गल क्यों अपने मुर्शिद दे हजूर खोली? ते प्यारिओ हजरत अमीर खुसरो ने पता की जवाब दिता? उन्हें आख्या कि हजूर तुसी मेरे तो नाराज हो जाओगे तो ज्यादा मेरी जान ले लोगे, मैं जान तो टुर जाऊंगा ना, मैनू फांसी ला दोगे। उदों प्यारिओ बादशाह किसे तो नाराज होंदे सन ते उहदी मौत दा हुक्म दे देंदे सन, सजाए मौत ज्यादा तो ज्यादा दे देंदे हन कि मार दिओ इहनूं, कतल कर दिओ, फांसी ते लटका दिओ, सूली टंग दिओ। ते हजरत अमीर खुसरो ने कहा कि सुल्तान मुअज़्ज़म तुसी अगर मेरे तो नाराज हो जाओगे तो ज्यादा मेरी जान ले लोगे, लेकिन जे मेरे मुर्शिद मेरे तो नाराज हो जाते तो मेरा ईमान नहीं सी रहना। मैं जान दा जाना, जान गवाना ते बर्दाश्त कर सकना, लेकिन बेईमान हो के, ईमान तो खाली हो के, ईमान तो वांझिया हो के ना मैं अपने मुर्शिद दी बारगाह दे विच दोबारा जा सकदा सा, ते ना मैं अपने अल्लाह पाक सच्चे साहिब दे हुजूर
ਕਿਆਮਤ ਵਾਲੇ ਦਿਹਾੜੇ ਮੂੰਹ ਵਿਖਾਉਣ ਜੋਗਾ ਰਹਿਣਾ ਸੀ। ਪਿਆਰਿਓ, ਇਹ ਜਿਹੜਾ ਮੈਂ ਵਾਕਿਆ ਤੁਹਾਨੂੰ ਸੁਣਾਇਆ ਹੈ, ਇਹਦੇ ਵਿੱਚੋਂ ਗੱਲਾਂ ਮੈਂ ਦੋ ਹੀ ਤੁਹਾਡੇ ਹਜ਼ੂਰ ਬਿਆਨ ਕਰਨੀਆਂ ਚਾਹੁੰਦਾ ਸਾਂ ਕਿ ਫਕੀਰ ਉਹ ਹੁੰਦਾ ਹੈ ਜਿਹੜਾ ਦੁਨੀਆਦਾਰੀ ਦਾ ਚਾਹੀਵਾਨ ਤੇ ਖਵਾਹਿਸ਼ਮੰਦ ਨਾ ਹੋਵੇ। ਮਰਤਬਿਆਂ ਤੇ ਅਹੁਦਿਆਂ ਤੇ ਇਖਤਿਆਰਾਤ ਦੇ ਲਿਹਾਜ਼ ਨਾਲ ਦੁਨਿਆਵੀ ਤੌਰ ਤੇ ਜਿਹੜੇ ਵੱਡੇ ਵੱਡੇ ਬੰਦੇ ਹੁੰਦੇ ਨੇ, ਉਹਨਾਂ ਦਾ ਯਾਰ ਦੋਸਤ ਬਣਨ ਦਾ ਖਾਸ਼ਮੰਦ ਨਾ ਹੋਵੇ। ਉਹਨੂੰ ਇਹ ਚਾਹ ਨਾ ਹੋਵੇ ਕਿ ਫਲਾਣਾ ਵਜ਼ੀਰ ਵੀ ਮੇਰੇ ਕੋਲ ਆਉਂਦਾ ਹੈ ਤੇ ਫਲਾਣਾ ਅਮੀਰ ਵੀ ਮੈਨੂੰ ਸਲਾਮ ਕਰਨ ਆਉਂਦਾ ਹੈ। ਜੇ ਬੰਦਾ ਜਿਹੜਾ ਨਾ ਉਹਦਾ ਫਕਰ ਨਾਕਸ ਹੈ, ਉਹ ਫਕੀਰ ਅਖਵਾਨ ਦੇ ਲਾਇਕ ਹੀ ਨਹੀਂ ਹਾਲੀ ਹੋਇਆ। ਫਕੀਰ ਦਾ ਤੇ ਯਾਰ, ਫਕੀਰ ਦਾ ਤੇ ਦੋਸਤ, ਫਕੀਰ ਦਾ ਤੇ ਸੱਜਣ, ਫਕੀਰ ਦਾ ਤੇ ਪਿਆਰਿਓ ਹੁਕਮਰਾਨ, ਫਕੀਰ ਦਾ ਮਾਨ ਤਰਾਨ, ਸਭ ਕੁਝ ਉਹਦਾ ਅੱਲਾਹ ਪਾਕ ਹੁੰਦਾ ਹੈ। ਇਸੇ ਤਰ੍ਹਾਂ ਮੁਰੀਦ ਵੇਖੋ ਕੈਸਾ ਹੋਣਾ ਚਾਹੀਦਾ, ਕਿ ਮੁਰੀਦ ਵਿੱਚ ਕੈਸੀਆਂ ਸਿਫਾਤ ਹੋਣੀਆਂ ਚਾਹੀਦੀਆਂ ਨੇ। ਇਹ ਵੀ ਗੱਲ ਮੈਂ ਤੁਹਾਡੇ ਹਜ਼ੂਰ ਬਿਆਨ ਕਰਨਾ ਚਾਹੁੰਦਾ ਸਾਂ ਕਿ ਬਾਦਸ਼ਾਹ ਵਕਤ ਦੀ ਨਾਰਾਜ਼ਗੀ ਮੁੱਲ ਲਈ ਹਜ਼ਰਤ ਅਮੀਰ ਖੁਸਰੋ ਨੇ ਬਾਦਸ਼ਾਹ ਵਕਤ ਦੀ ਨਾਰਾਜ਼ਗੀ ਮੁੱਲ ਲੈ ਲਈ। ਉਹਨਾਂ ਆਖਿਆ ਜੀ ਬੜੀ ਹੱਦ ਨਾਰਾਜ਼ ਹੋ ਜਾਏਗਾ ਤੇ ਮੇਰੀ ਜਾਨ ਚਲੀ ਜਾਏਗੀ, ਲੇਕਿਨ ਮੈਂ ਆਪਣਾ ਈਮਾਨ ਬਚਾਣਾ ਹੈ, ਆਪਣੇ ਮੁਰਸ਼ਦ ਨੂੰ ਮੈਂ ਨਾਰਾਜ਼ ਨਹੀਂ ਹੋਣ ਦੇਣਾ। ਮੁਰੀਦ ਵੇਖੋ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ 'ਚ ਕਿਹੜੀਆਂ ਸਿਫਾਤ ਹੋਣੀਆਂ ਚਾਹੀਦੀਆਂ ਨੇ। ਤੇ ਮੁਰੀਦਾਂ 'ਚ ਫਿਰ ਅਜਿਹੀਆਂ ਸਿਫਤਾਂ ਤਾਂ ਹੀ ਪਿਆਰਿਓ ਪੈਦਾ ਹੁੰਦੀਆਂ ਨੇ। ਮੁਰੀਦ ਹਜ਼ਰਤ ਅਮੀਰ ਖੁਸਰੋ ਵਰਗੇ ਤਾਂ ਹੀ ਹੁੰਦੇ ਨੇ ਜੇ ਪੀਰ ਹਜ਼ਰਤ ਨਿਜ਼ਾਮੁਦੀਨ ਔਲੀਆ ਵਾਲੀਏ ਹਿੰਦ ਵਰਗਾ ਹੋਵੇ। ਸਾਹਿਬੋ, ਆਓ ਚਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलामु अलैकुम जनाब बाजवा साहब जी। मेहरबानी जी। वालेकुम सलाम डॉक्टर साहब, खैरी आओ जी, जिਉਂਦੇ ਵਸਦੇ ਰਹੋ। ਕੀ ਹਾਲ ਚਾਲ ਹੈ? ਠੀਕ ਹੋ? ਅੱਲਾਹ ਪਾਕ ਦਾ ਇਹਸਾਨ ਹੈ ਜਨਾਬ, ਤੁਹਾਡੀਆਂ ਦੁਆਵਾਂ ਮੁਰਸ਼ਿਦਾਂ ਦੀਆਂ। ਜੀ ਜੀ। ਤੇ ਬਾਜਵਾ ਸਾਹਿਬ ਮੌਸਮ ਕਾਫੀ ਬਦਲ ਗਿਆ ਜੀ ਹੁਣ ਤੇ। ਹਾਂਜੀ ਹਾਂਜੀ, ਮੌਸਮ ਫਿਰ ਹੁਣ ਤੁਹਾਨੂੰ ਪਤਾ ਹੈ ਵੀ ਫੱਗਣ ਅਗਾ ਲੰਘੀ ਜਾਂਦਾ ਹੈ ਤੇ ਅੱਗੇ ਤੇ ਫਿਰ ਚੇਤਰ ਜਿਹੜੀ ਹੈ ਨਾ ਜੀ, ਰੋਤ ਆ ਜਾਣੀ ਹੈ। ਉਹ ਇੱਥੇ ਲਾਗੇ ਹੀ ਨਾ ਗੋਤੇ ਸਰਾਜ ਦਾ ਇੱਕ ਸ਼ਾਇਰ ਸੀ ਜੀ, ਤੇ ਉਹਦਾ ਨਾ ਵਿਛੋੜਾ ਪੁੱਤਰਾਂ ਜੀ, ਉਹਦੀ ਇੱਕ ਛੋਟਾ ਜਿਹਾ ਕਿੱਸਾ ਸੀ ਜੀ, ਜੀ। ਉਹ ਦੱਸਦੇ ਨੇ ਕੋਈ ਬੜਾ ਹੀ ਅੜਬ ਜੱਟ ਸੀ ਹਾਂ, ਤੇ ਬੜਾ ਹੀ ਮੁਤਕੱਬਰ ਆ ਤੇ ਕਿਸੇ ਦਾ ਉਹਨੇ ਕੋਈ ਲਿਹਾਜ਼ ਨਾ ਕਰਨਾ, ਬੜਾ ਬਦ ਲਿਹਾਜ਼। ਤੇ ਉਹਦੇ ਦੋ ਜਵਾਨ ਪੁੱਤਰ ਜਵਾਨੀ ਚ ਫੌਤ ਹੋ ਗਏ ਇਕੱਠੇ ਹੀ। ਅੱਲਾਹੁ ਅਕਬਰ। ਤੇ ਜਦੋਂ ਹੋ ਗਿਆ ਤੇ ਫਿਰ ਉਹ ਜਿਵੇਂ ਬੰਦਾ ਜਨੂਨੀ ਨਹੀਂ, ਪਾਗਲ ਨੀਮ ਪਾਗਲ ਹੀ ਕਿਸਮ ਦਾ ਹੋ ਗਿਆ। ਉਹਨੇ ਫਿਰ ਇੱਕ ਕਿੱਸਾ ਲਿਖਿਆ ਸੀ ਹਰਫੀ ਚ, ਵਿਛੋੜਾ ਪੁੱਤਰਾਂ। ਜੀ। ਗੋਤਾ ਫਤਿਹਗੜ੍ਹ ਦਾ ਰਹਿਣ ਵਾਲਾ ਸੀ ਤੇ ਬੁੱਢਾ ਮੁਸਾਫਰ ਉਹਦਾ ਨਾਂ ਸੀ। ਤੇ ਉਹਨੇ ਆਖਿਆ, ਚੇਤਰ ਚਿੱਤ ਸੁਹਾਮ ਦੀ ਰੁੱਤ ਰੱਬਾ, ਸ਼ਾਖਾਂ ਰੰਗ ਬਰੰਗੀਆਂ ਫੁੱਲੀਆਂ ਨੀ, ਤੇ ਫੁੱਲ ਵੇਖ ਰਵੇਲ ਤੇ ਚੰਬਿਆਂ ਦੇ ਜੀ, ਮਸਤ ਫਿਰਦੀਆਂ ਬੁਲਬੁਲਾਂ ਭੁੱਲੀਆਂ ਨੀ। ਵਾਹ। ਤੇ ਅਮਰੋਂ ਵੱਗੀ ਸੀ ਵਾਹ ਵਿਛੋੜਿਆਂ ਦੀ, ਅੱਲਾਹ। ਕਲੀਆਂ ਡੁੱਲ ਜ਼ਮੀਨ ਤੇ ਡਿੱਗੀਆਂ ਨੀ। ਤੇ ਘਰ ਆ ਮੁਸਾਫਰਾ ਤੁਧ ਬਾਜੋ, ਮੇਰੇ ਗਲ ਵਿੱਚ ਮੀਡੀਆਂ ਖੁੱਲੀਆਂ ਨੇ। ਆਏ ਹਾਏ, ਵਾਹ ਵਾਹ। ਤੇ ਉਹ ਹੁਣ ਚੇਤਰ ਆਉਣ ਵਾਲਾ ਜੀ, ਚੇਤਰ ਆਉਣ ਵਾਲਾ। ਤੇ ਜਨਾਬ ਐਤਕੀ ਤੇ ਜਿਹੜੀ ਸਾਡੀਆਂ ਸਰਦੀਆਂ ਨੇ ਨਾ, ਉਹ ਤਾਂ ਬਿਲਕੁਲ ਸੁੰਗੜ ਹੀ ਗਈਆਂ ਬਾਜਵਾ ਸਾਹਿਬ, ਮਹੀਨਾ ਡੇਢ। ਨਹੀਂ, ਮੌਸਮ ਜਿਹੜੇ ਨੇ ਨਾ ਜੀ ਉਲਟ ਪੁਲਟ ਹੋ ਗਏ ਨੇ। ਹੁਣ ਗਰਮੀ ਆ ਗਈ, ਇਹਨੇ ਵੀ ਡੰਡ ਚੁੱਕਣਾ ਹੈ। ਹਾਂ। ਪਿਛਲੇ ਸਾਲ ਵੀ ਦਰਜਾ ਜਿਹੜਾ ਤਾਪਮਾਨ ਹੈ ਜੀ, ਜਿਹਨੂੰ ਉਧਰ ਤਾਪਮਾਨ ਆਂਦੇ ਨੇ ਤੇ ਇੱਧਰ ਟੈਂਪਰੇਚਰ ਆਂਦੇ ਨੇ ਤੇ ਦਰਜਾ ਹਰਾਰਤ ਵੀ ਆਂਦੇ ਨੇ, ਤੇ ਉਹ ਜਨਾਬ ਬੜਾ ਗਾਂ ਵੱਧ ਗਿਆ ਸੀ। ਟੁੱਟੇ ਛਿੱਤਰ ਅੰਗਰ 2 3 4 ਪੁਆਇੰਟ ਅੱਗੇ ਨਾਲੋਂ ਵੱਧ ਗਿਆ। ਤੇ ਇੱਥੇ ਵਹਿੰਦੇ ਨਹੀਂ ਸੋ ਆ ਸਾਡੇ ਆ ਜਿਹੜਾ ਉਹ ਫਲ ਲੱਗਦਾ ਅੰਜੀਰ ਨੂੰ, ਜੀ ਜੀ, ਉਹ ਸੜੀ ਗਿਆ ਸੀ। ਹਾਂਜੀ, ਆ ਹੁਣ ਫਲ ਲੱਗਦਾ ਨਾ ਪਿਆ। ਉਹ ਇੰਨੀ ਕੁ ਪਿਛਲੇ ਸਾਲ ਗਰਮੀ ਪਈ ਸੀ, ਕੋਈ ਸੜੀ ਗਿਆ ਸੀ। ਉਹ ਵੇਲੇ ਸਿਰ ਉਹ ਪੱਕਾ ਹੀ ਨਹੀਂ ਸੀ, ਪੱਤਰ ਵੀ ਸੜ ਗਏ ਸਨ।
ਬਾਅਦ 'ਚ ਫਿਰ ਉਹ ਰੁੱਤ ਥੋੜੀ ਜੀ ਬਦਲੀ ਤੇ ਫਿਰ ਨਵੇਂ ਸਿਰੇ ਪੌਂਗਰ ਹੋਈ ਸੀ। ਤੇ ਅੱਜ ਬਾਜਵਾ ਸਾਹਿਬ ਸਾਨੂੰ ਸਭ ਤੋਂ ਪਹਿਲਾ ਅਖਾਣ ਜਿਹੜਾ ਸਾਨੂੰ ਭਿਜਵਾਇਆ ਹੈ, ਜੀ ਜੀ ਜੀ। ਉਹ ਸਾਡੇ ਬੜੇ ਪਿਆਰੇ ਮਿੱਤਰ ਨੇ, ਪਰਮਾਨੈਂਟ ਸਾਡੇ ਵਿਓਰ ਨੇ, ਹਾਂ ਹਾਂ ਹਾਂ। ਆਸਨ ਹਮੀਦ ਸਾਹਿਬ, ਪੈਨਸਲਵੇਨੀਆ ਅਮਰੀਕਾ ਜੀ ਜੀ ਦੇ ਵਿੱਚ ਉਹ ਮੁਕੀਮ ਨੇ। ਹੂੰ। ਉਹਨਾਂ ਜਨਾਬ ਅਖਾਣ ਭਿਜਵਾਇਆ ਹੈ ਕਿ ਮਾਲੀ ਚਾਹੇ ਬਰਸਨਾ, ਹਾਂਜੀ ਤੇ ਧੋਬੀ ਚਾਹੇ ਧੁੱਪ, ਹਾਂਜੀ ਹਾਂਜੀ ਹਾਂਜੀ। ਤੇ ਸੱਸ ਚਾਹੇ ਬੋਲਣਾ, ਤੇ ਚੋਰ ਚਾਹੇ ਚੁੱਪ। ਹਾਂਜੀ, ਇਹ ਦੱਸਿਆ ਗਿਆ ਨਾ ਜੀ ਕਿ ਜ਼ਿੰਦਗੀ ਦਾ ਜਿਹੜਾ ਜ਼ਿੰਦਗੀ ਹੈ ਨਾ ਜੀ, ਇਹਦੇ ਵਿੱਚ ਹਰ ਇੱਕ ਬੰਦੇ ਦੀ ਕੁਝ ਨਾ ਕੁਝ ਤੇ ਲੋੜ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ। ਔਰ ਉਹ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਮਤਲਬ ਹੈ ਕਿ ਧੋਬੀ ਜਿਹੜਾ ਉਹ ਪਹਿਲਾਂ ਮਾਲੀ ਆਂਦਾ ਹੈ ਕਿ ਜਿਹੜਾ ਨਾ ਬਾਰਿਸ਼ ਹੋ ਜਾਏ ਜੀ ਜੀ, ਤੇ ਮੀਂਹ ਪੈ ਜਾਏਗਾ ਤੇ ਥੋੜਾ ਬਾਗਾਂ ਨੂੰ ਨਾ ਬੂਰ ਚੰਗਾ ਪਏਗਾ। ਹਾਂਜੀ, ਪਾਣੀ ਛਾਣੀ ਉੱਤੋਂ ਪੱਤਰ ਵੀ ਧੁੱਪ ਜਾਣਗੇ ਜੀ ਜੀ, ਤੇ ਕੋਈ ਮੀਂਹ ਪੈ ਜਾਏ ਤੇ ਚੰਗੀ ਗੱਲ ਹੈ। ਲੇਕਿਨ ਧੋਬੀ ਆਂਦਾ ਵੀ ਯਾ ਮਾਲਕਾ, ਮੈਂ ਕੱਪੜੇ ਧੋ ਕੇ ਪਾਣੇ ਹੁੰਦੇ ਨੇ, ਹਾਂਜੀ, ਕੱਦੀ ਦੇ ਉੱਤੇ ਦਰਿਆ ਦੀ ਜੀ ਜੀ, ਤੇ ਮੀਂਹ ਆ ਜਾਏ ਤੇ ਉਹ ਖਰਾਬੀ ਹੋ ਜਾਂਦੀ, ਉਹ ਘੱਟਾ ਮਿੱਟੀ ਵੀ ਕੱਪੜਿਆਂ ਤੇ ਪੈ ਜਾਂਦਾ ਹੈ ਤੇ ਉਹ ਸਾਰਾ ਉਹ ਮਿਹਨਤ ਜਿਹੜੀ ਹੈ ਨਾ ਉਹ ਮੁੜ ਕੇ ਧੋਣੇ ਅਕਾਰਤ ਜਾਂਦੀ ਹੈ ਤੇ ਪਰਤ ਕੇ ਧੋਣੇ ਪੈਂਦੇ ਨੇ। ਜੀ ਹਾਂਜੀ। ਤੇ ਅਗਲਾ ਹਿੱਸਾ ਜਿਹੜਾ ਸਾਰਾ ਕਿ ਸੱਸ ਚਾਹੇ ਬੋਲਣਾ। ਹਾਂਜੀ, ਤੇ ਸੱਸ ਜਿਹੜੀ ਆ ਇਹ ਇੱਕ ਐਸੀ ਮਸ਼ੀਨ ਹੈ ਕਿ ਜਿਹਦੇ 'ਚ ਬੈਟਰੀ ਪਾਉਣ ਤੋਂ ਬਗੈਰ ਵੀ, ਸੈੱਲਾਂ ਤੋਂ ਬਗੈਰ ਵੀ ਬੋਲਦੀ ਰਹਿੰਦੀ ਹੈ। ਵਾਹ ਵਾਹ। ਹਾਂਜੀ ਜੀ। ਤੇ ਇਹਨੂੰ ਬ੍ਰੇਕ ਨਹੀਂ ਲੱਗਦੀ, ਇਹਦੇ ਸੈੱਲ ਪਾਉਣ ਦੀ ਲੋੜ ਹੀ ਨਹੀਂ। ਇਹਨੇ ਨੁਕਸ ਕੱਢੀ ਜਾਣੇ ਨੇ, ਕੱਢੀ ਜਾਣੇ ਨੇ, ਕੱਢੀ ਜਾਣੇ ਨੇ। ਵਾਹ। ਤੇ ਚੋਰ ਜਿਹੜਾ ਜਦੋਂ ਸੰਨ ਤੇ ਬੈਠਾ ਹੁੰਦਾ ਨਾ, ਉਦੋਂ ਉਹ ਉੱਚੀ ਸਾਹ ਵੀ ਨਹੀਂ ਲੈਂਦਾ ਤਾਂ ਕਿ ਮੇਰੇ ਸਾਹ ਦੀ ਜਿਹੜੀ ਬਿਨਾ ਬਿੜਕ ਉਹ ਕਿਸੇ ਮਤਲਬ ਘਰ ਵਾਲੇ ਨੂੰ ਨਾ ਹੋ ਜਾਏ। ਤੇ ਉਹ ਜੁੱਤੀ ਵੀ ਮਤਲਬ ਇਸ ਤਰ੍ਹਾਂ ਦੀ ਪਾਏਗਾ, ਟੁਰਨ ਲੱਗਿਆ ਵੀ ਬੜਾ ਪੈਰ ਵੀ ਚੁੱਕ ਕੇ ਏਡਾ ਨਹੀਂ ਧਰੇਗਾ। ਤੇ ਮਤਲਬ ਚੋਰਾਂ ਦੀ ਜੁੱਤੀ ਵੀ ਜ਼ਿਆਦਾਤਰ ਉਹ ਇਸ ਤਰ੍ਹਾਂ ਦੀ ਪਾਉਂਦੇ ਨੇ ਜਿਹੜੀ ਲੂਜ਼ ਨਾ ਹੋਏ। ਹਾਂਜੀ। ਤੇ ਇਹ ਜ਼ਾਹਰ ਸਾਰੀਆਂ ਆਪਣੀਆਂ ਆਪਣੀਆਂ ਹਰ ਬੰਦੇ ਦੀਆਂ ਲੋੜਾਂ ਨੇ ਤੇ ਉਹਦੇ ਮੁਤਾਬਕ ਉਹ ਮਤਲਬ ਚਾਹੁੰਦਾ ਹੈ। ਜਿਵੇਂ ਉਹ ਨਿਜ਼ਾਮਦੀਨ ਸਰਕਾਰ ਸਾਡੇ ਜਿਹੜੇ ਬੜੇ ਮਸ਼ਹੂਰ ਸਾਡੇ ਪੰਜਾਬੀ ਦੇ ਸੇਵਾਕਾਰ ਹੋਏ ਨੇ, ਜੀ ਜੀ, ਉਹਨਾਂ ਦੱਸਿਆ ਵੀ ਉਹ ਇੱਕ ਬੰਦਾ ਸੀ ਤੇ ਉਹ ਗਿਆ ਧੀਆਂ ਕੋਲ, ਤੇ ਉਹ ਧੀਆਂ ਦੇ ਕੋਲ ਗਿਆ ਤੇ ਉਹ ਕੌਮ ਦਾ ਘੁਮਿਆਰ ਸੀ। ਤੇ ਇੱਕ ਜਿਹੜੀ ਧੀ ਸੀ ਉਹਨਾਂ ਕੋ ਆਵੀ 'ਚ ਭਾਂਡੇ ਪਾਏ ਸਨ। ਜੀ ਜੀ। ਤੇ ਉਹਨਾਂ ਆਖਿਆ ਬਈ ਸੁਣਾ ਧੀਏ ਕੀ ਹਾਲ ਹੈ? ਉਹਨੇ ਆਖਿਆ ਬਈ ਬਾਪੂ ਜੀ, ਆਬਾ ਜੀ ਜਾਂ ਪਿਓ ਜੀ ਜੋ ਵੀ ਹੈ ਬਈ ਕੰਮ ਤੇ ਬੜਾ ਚੰਗਾ ਹੈ ਤੇ ਬਸ ਨਾ ਮਾਲ ਬੜਾ ਪਾਇਆ ਆ ਵਿੱਚ, ਦੁਆ ਮੰਗੋ ਮੀਂਹ ਨਾ ਪਵੇ ਤੇ ਮਤਲਬ ਭਾਂਡੇ ਪੂਰੇ ਪੱਕ ਕੇ ਤੇ ਨਿਕਲ ਆਉਣ। ਤੇ ਉੱਥੇ ਰਾਤ ਰਹਿ ਕੇ ਫਿਰ ਦੂਜੀ ਉਹ ਇੱਕੋ ਪਾਸੇ ਵਿਆਹੀਆਂ ਸਨ ਧੀਆਂ ਉਹਦੀਆਂ, ਦੂਜੇ ਪਾਸੇ ਗਿਆ ਦੂਜੀ ਕੋਲ, ਉਹ ਜ਼ਿਮੀਂਦਾਰਾਂ ਨਾਲ ਵਿਆਹੀ ਸੀ ਤੇ ਉਹ ਜ਼ਿਮੀਂਦਾਰਾ ਕਰਦੇ ਸਨ। ਤੇ ਉਹਨਾਂ ਨੇ ਮਤਲਬ ਇਹ ਆਖਿਆ, ਉਹ ਧੀ ਨੂੰ ਪੁੱਛਿਓ ਸੂ ਤੇ ਉਹ ਆਂਦੀ ਹੈ ਵੀ ਔੜ ਬੜੀ ਲੱਗੀ ਅੱਬਾ ਜੀ, ਤੇ ਦੁਆ ਕਰ ਕੋ ਮੀਂਹ ਪੈ ਜਾਏ ਤੇ ਫਸਲਾਂ ਦਾ ਕੋ ਮੂੰਹ ਸਿਰ ਮਤਲਬ ਰਹਿ ਜਾਏ। ਹਾਂਜੀ, ਕੋ ਬਣ ਜਾਏ, ਕਿਉਂਕਿ ਫਸਲਾਂ ਤੇ ਬਾਰਿਸ਼ ਨਾਲ ਹੀ ਹੁੰਦੀਆਂ ਨੇ। ਜਿਵੇਂ ਬਾਜਵਾ ਸਾਹਿਬ ਉਹਨੇ ਕੋ ਮੀਂਹ ਪਿਆ ਤੇ ਵੇਖ ਲਓ ਬੜਾ ਫਸਲ ਫਰਕ ਪੈ ਜਾਂਦਾ। ਤੇ ਉਹ ਜਦੋਂ ਨਾ ਚਲੋ ਉਹ ਵਾਪਸ ਆਇਆ ਨਾ ਅਗਲੇ ਦਿਨ ਤੋਂ ਆਪਣੀ ਬੀਵੀ ਉਹਦੀ ਪੁੱਛਦੀ ਹੈ ਸੁਣਾ ਧੀਆਂ ਦਾ, ਉਹ ਆਂਦਾ ਵੀ ਇੱਕ ਨਾ ਇੱਕ ਨੇ ਤੇ ਜ਼ਰੂਰ ਉੱਜੜ ਜਾਣਾ ਹੈ। ਜੇ ਮੀਂਹ ਪੈ ਗਿਆ ਤੇ ਇੱਕ ਹੈ ਨਹੀਂ, ਜੇ ਨਾ ਪਿਆ ਤੇ ਦੂਜੀ ਹੈ ਨਹੀਂ। ਬਿਲਕੁਲ। ਲੋ ਜੀ ਪਿਆਰਿਓ, ਸਾਡੇ ਵੀਰ ਆਸਨ ਹਮੀਦ ਸਾਹਿਬ ਨੇ ਸਾਨੂੰ ਅਮਰੀਕਾ ਤੋਂ ਜਿਹੜਾ ਅਖਾਣ ਭਿਜਵਾਇਆ ਉਹ ਤੁਸੀਂ ਸੁਣਿਆ। ਅਖਾਣ ਇਸ ਤਰ੍ਹਾਂ, ਮਾਲੀ ਚਾਹੇ ਬਰਸਨਾ ਤੇ ਧੋਬੀ ਚਾਹੇ ਧੁੱਪ, ਤੇ ਸੱਸ ਚਾਹੇ ਬੋਲਣਾ ਤੇ ਚੋਰ ਚਾਹੇ ਚੁੱਪ। ਪਿਆਰਿਓ, ਹਰ ਬੰਦੇ ਦੀਆਂ ਕੁਝ ਤਬਈ ਖਸਲਤਾਂ ਹੁੰਦੀਆਂ ਨੇ, ਉਹਦੀ ਤਬੀਅਤ ਦਾ, ਫਿਤਰਤ ਦਾ ਕੁਝ ਚੀਜ਼ਾਂ ਹਿੱਸਾ ਬਣ ਜਾਂਦੀਆਂ ਨੇ। ਕੁਝ ਚੀਜ਼ਾਂ ਸਾਡੀਆਂ ਪੇਸ਼ਾਵਰਾਨਾ ਜ਼ਰੂਰਤ ਹੁੰਦੀਆਂ ਨੇ। ਇਹ ਜਿਹੜਾ ਅਖਾਣ ਹੈ ਇਹਦੇ ਵਿੱਚ ਤੁਸੀਂ ਦੇਖੋ ਨਾ ਵੀ ਮਾਲੀ ਜਿਹੜਾ ਪੌਦਿਆਂ ਦਾ ਉਗਾਉਣ ਦਾ ਕੰਮ ਕਰਦਾ ਹੈ, ਜਿਹਦੇ ਵਿੱਚ ਸਾਡੇ ਸਾਰੇ ਵਾਹੀਵਾਨ ਕਿਸਾਨ ਭਰਾ ਵੀ ਸ਼ਾਮਿਲ ਹੁੰਦੇ ਨੇ। ਉਹਨਾਂ ਦਾ ਵੀ ਕੰਮ, ਕਾਰੋਬਾਰ, ਵਪਾਰ ਉਹਨਾਂ ਦਾ ਇਹ ਹੀ ਹੁੰਦਾ ਕਿ ਉਹਨਾਂ ਫਸਲਾਂ ਉਗਾਉਣੀਆਂ ਹੁੰਦੀਆਂ ਨੇ। ਪੌਦੇ ਜਿਹੜੇ ਨੇ ਉਹਨਾਂ ਦੀ ਬਿਹਤਰੀਨ ਨਰਿਸ਼ਮੈਂਟ ਤਾਂ ਹੀ ਹੋ ਸਕਦੀ ਹੈ ਜੇ ਅੱਲਾਹ ਪਾਕ ਸੱਚਾ ਸਾਹਿਬ ਮੀਂਹ ਪਾਏ। ਮਾਲੀ ਚਾਹੇ ਬਰਸਨਾ, ਯਾਨੀ
ਅਜਿਹੇ ਲੋਕ ਜਿਹੜੇ ਸ਼ਜਰਕਾਰੀ ਕਰਦੇ ਨੇ ਜਾਂ ਫਸਲਾਂ ਉਗਾਉਂਦੇ ਨੇ, ਵਾਹੀਵਾਨ ਨੇ, ਮਾਲੀ ਨੇ, ਉਹ ਤੇ ਅੱਲਾ ਅੱਗੇ ਹਰ ਵੇਲੇ ਇਹੋ ਹੀ ਅਰਦਾਸ ਕਰਦੇ ਨੇ ਕਿ ਯਾ ਅੱਲਾ ਮੀਂਹ ਪਾ, ਮੇਰੀਆਂ ਫਸਲਾਂ ਸੋਹਣੀਆਂ ਹੋ ਜਾਣ। ਦੂਜੇ ਪਾਸੇ ਧੋਬੀ ਏ, ਉਹਦੀ ਹੁਣ ਪੇਸ਼ਾਵਰਾਨਾ ਜ਼ਰੂਰਤ ਜਿਹੜੀ ਹੈ ਨਾ ਜੀ, ਉਹ ਧੁੱਪ ਏ। ਉਹਨੇ ਕੱਪੜੇ ਪਾ ਕੇ ਮਿਹਨਤ ਨਾਲ, ਬੜੀ ਸਾਬਣ ਵੀ ਲਾਇਆ, ਉਹਦੇ ਤੇ ਟਾਈਮ ਵੀ ਖਰਚ ਹੋਇਆ, ਉਹਦਾ ਪੱਲਾ ਵੀ ਝੜਿਆ, ਉਹਨੇ ਸੁੱਕਣੇ ਪਾਏ ਹੁੰਦੇ ਨੇ, ਉੱਤੋਂ ਮੀਂਹ ਪੈ ਜਾਏ ਤੇ ਫਿਰ ਉਹ ਫਟਾਫਟ ਇਕੱਠੇ ਵੀ ਨਹੀਂ ਹੁੰਦੇ, ਉਹਦੇ ਸਾਰੇ ਕੱਪੜੇ ਖਰਾਬ ਹੋ ਜਾਂਦੇ ਨੇ, ਉਹਨੂੰ ਮੁੜ ਕੇ ਧੋਣੇ ਪੈਂਦੇ ਨੇ। ਚੁਨਾਚਾ ਉਹਦਾ ਜਿਹੜਾ ਪੇਸ਼ਾ ਹੈ, ਉਹਦੀ ਜ਼ਰੂਰਤ, ਉਹਦਾ ਤਕਾਜ਼ਾ ਇਹ ਵੇ, ਉਹਦੀ ਇਹ ਡਿਮਾਂਡ ਹੁੰਦੀ ਹੈ ਯਾ ਅੱਲਾ ਧੁੱਪ ਨਿਕਲੀ ਰਵੇ। ਇਸੇ ਤਰ੍ਹਾਂ ਸੱਸ ਘਰ ਦੇ ਵਿੱਚ ਇੱਕ ਅਜਿਹਾ ਫਰਦ ਹੁੰਦਾ ਹੈ ਜਿਹਨੇ ਹੁਕਮ ਚਲਾਉਣਾ ਹੁੰਦਾ ਹੈ, ਤੇ ਹਾਕਮ ਜਿਹੜਾ ਉਹ ਹਰ ਵੇਲੇ ਕਿਸੇ ਨਾ ਕਿਸੇ ਗੱਲ ਦਾ ਹੁਕਮ ਦਿੱਤੀ ਰੱਖਦਾ, ਕਿਸੇ ਨਾ ਕਿਸੇ ਕੰਮ 'ਚ ਨੁਕਸ ਕੱਢੀ ਰੱਖਦਾ। ਉਹ ਬੋਲਣਾ ਚਾਹੁੰਦੀ ਹੈ, ਉਹਦੇ ਮਰਤਬੇ, ਉਹਦੇ ਮਨਸਬ ਦਾ ਤਕਾਜ਼ਾ ਹੈ ਵੇ ਕਿ ਹਰ ਵੇਲੇ ਬੋਲਦੀ ਰਵੇ, ਹੁਕਮ ਚਲਾਉਂਦੀ ਰਵੇ, ਹਾਂਜੀ। ਔਰ ਇਸੇ ਤਰ੍ਹਾਂ ਚੋਰ ਜਿਹੜਾ ਉਹ ਚਾਹੁੰਦਾ ਚੁੱਪ, ਉਹ ਸ਼ੋਰ ਨਹੀਂ ਹੋਣ ਦਿੰਦਾ। ਸ਼ੋਰ ਹੁੰਦਾ ਤੇ ਚੋਰੀ ਛੱਡ ਕੇ ਸਗੋਂ ਉੱਠ ਨੱਠਦਾ, ਤੇ ਆਪਣੇ ਵੱਲੋਂ ਵੀ ਕਿਸੇ ਕਿਸਮ ਦਾ ਉਹ ਸ਼ੋਰ ਖੜਾਕ ਨਹੀਂ ਹੋਣ ਦਿੰਦਾ। ਆਪਣੇ ਪੈਰਾਂ ਦਾ ਵੀ, ਜੇ ਉਹਦੇ ਪੈਰਾਂ ਦਾ ਵੀ ਖੜਾਕ ਹੋ ਜਾਏ, ਤੇ ਸਾਡੇ ਤੇ ਕਈ ਬੰਦੇ ਅਜੇ ਐਡੇ ਸਿਆਣੇ ਹੁੰਦੇ ਨੇ, ਹੁਣ ਤੇ ਬੜੇ ਪੱਕੇ, ਹੁਣ ਸਾਡੇ ਲੈਂਟਰਾਂ ਵਾਲੇ ਛੱਤ ਬਣਨ ਲੱਗ ਪਏ ਨੇ। ਨਹੀਂ ਤੇ ਪਿਆਰਿਓ, ਸਾਡੇ ਮਾਜ਼ੀ ਕਰੀਬ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਥੱਲੇ ਬੈਠੇ ਆਖਣਾ, ਅਵੇਹੋ ਛੱਤ ਤੇ ਕੌਣ ਪਿਆ ਟੁੱਟਦਾ, ਯਾਨੀ ਉਹਦੇ ਕਦਮਾਂ ਨੂੰ ਚੱਲਣ ਦੀ ਜਿਹੜੀ ਮਾੜੀ ਮਾੜੀ ਚਾਪ ਹੁੰਦੀ ਸੀ, ਉਹ ਵੀ ਬਜ਼ੁਰਗ ਜਾਂ ਘਰ ਦੇ ਥੱਲੇ ਸਿਆਣ ਲੈਂਦੇ ਹੁੰਦੇ ਸਨ। ਚੁਨਾਚਾ ਚੋਰ ਇੰਤਹਾਈ ਖਾਮੋਸ਼ੀ ਚਾਹੁੰਦਾ, ਚੁੱਪ, ਆਵਾਜ਼ ਨਹੀਂ ਨਿਕਲਣ ਦਿੰਦਾ, ਨਾ ਆਪਣੇ ਪੈਰਾਂ ਦੀ, ਨਾ ਆਪਣੇ ਕੋਲੋਂ ਕੋਈ ਖੜਾਕ ਨਹੀਂ ਹੋਣ ਦਿੰਦਾ। ਤੇ ਕਿਧਰੇ ਵੀ ਕੋਈ ਆਵਾਜ਼ ਸੁਣ ਲੈਂਦਾ ਚੋਰੀ ਕਰਦਿਆਂ ਤੇ ਉੱਠ ਨੱਠਦਾ। ਚੁਨਾਚਾ ਇਸ ਖਾਨ ਵਿੱਚ ਇਹ ਚਾਰ ਗੱਲਾਂ ਜਿਹੜੀਆਂ ਦੱਸੀਆਂ ਗਈਆਂ ਨੇ, ਇਹ ਚਾਰ ਮੁਖਤਲਿਫ ਪੇਸ਼ਿਆਂ, ਮਰਤਬਿਆਂ, ਮਨਾਸਬ ਦੇ ਨਾਲ ਤਲਕ ਰੱਖਣ ਵਾਲੇ ਜਿਹੜੇ ਅਹਬਾਬ ਨੇ ਸਾਡੇ ਮੁਆਸ਼ਰੇ ਦੇ ਸ਼ਹਿਰੀ, ਉਹਨਾਂ ਦੇ ਇਹ ਤਕਾਜ਼ੇ ਨੇ, ਜਾਂ ਸਮਝ ਲਓ ਕਿ ਉਹਨਾਂ ਦੀਆਂ ਇਹ ਜ਼ਰੂਰੀਆਤ ਨੇ, ਉਹਨਾਂ ਦੀ ਫਿਤਰਤ ਦਾ ਇਹ ਹਿੱਸਾ ਬਣ ਜਾਂਦੀਆਂ। ਬਾਈਵਾ ਸਾਹਿਬ ਸ਼ਹਿਰ ਜੇਹਲਮ ਦਾ ਇੱਕ ਪਿੰਡ ਹੈ ਖੋਖਰ ਸ਼ਰੀਫ, ਜੀ ਜੀ ਜੀ, ਉੱਥੋਂ ਦੇ ਸਾਡੇ ਬੜੇ ਪਿਆਰੇ ਵੀਰ ਨੇ ਰਾਜਾ ਸੱਜਾਦ ਮਹਿਮੂਦ, ਜਰਮਨੀ ਹੁੰਦੇ ਨੇ ਜੀ, ਜੀ ਜੀ ਜੀ, ਉਹਨਾਂ ਅਖਾਨ ਭਜਵਾਇਆ ਭਈ ਮਾਵਾਂ ਧੀਆਂ ਲੜ ਪਈਆਂ, ਹੁਣ ਹੱਥ ਪਾਣ ਕਿੱਥੇ। ਆ ਬਿਲਕੁਲ, ਇਹਦੇ ਚ ਅਖਾਨ ਚ ਦੱਸਿਆ ਗਿਆ ਕਿ ਜਿੱਥੇ ਤੁਹਾਡੀ ਚੋਖੀ ਨੇੜਤਾ ਹੋਵੇ ਨਾ ਜੀ, ਜੀ ਜੀ, ਤੇ ਉਸ ਜਗ੍ਹਾ ਤੇ ਅਗਰ ਤੁਹਾਡੀ ਲੜਾਈ ਵੀ ਹੋ ਜਾਏ ਤੇ ਫੇਰ ਨਾ ਬੰਦਾ ਲੜਦਿਆਂ ਹੋਇਆ ਵੀ, ਯਾਨੀ ਮਤਲਬ ਜਦੋਂ ਬੰਦਾ ਲੜਦਾ ਤੇ ਉਹ ਆਪਣੀ ਹੋਸ਼ਾਂ ਚੋਂ ਬਾਹਰ ਹੋ ਗਿਆ ਹੁੰਦਾ, ਗੁੱਸੇ ਦੀ ਵਜ੍ਹਾ ਨਾਲ ਕਾਵੜ ਨੇ ਉਹਨੂੰ ਮਤਲਬ ਇਹ ਹੋਸ਼ ਚੋਂ ਕੱਢ ਦਿੱਤਾ, ਲੇਕਿਨ ਉਹਦੀ ਫੇਰ ਵੀ ਇੰਨੀ ਹੋਸ਼ ਹੁੰਦੀ ਹੈ ਕਿ ਉਹ ਮਤਲਬ ਇਹ ਕਿ ਮਾਂ ਤੇ ਧੀ ਲੜ ਪੈਣ ਤੇ ਉਹ ਹੁਣ ਧੀ ਅਗਰ ਮਾਂ ਦੀ ਗੁੱਤ ਨੂੰ ਹੱਥ ਪਾਉਂਦੀ ਹੈ ਤੇ ਉਹਦਾ ਕੱਖ ਨਹੀਂ ਰਹਿੰਦਾ, ਤੇ ਜੋ ਉਹ ਪਾਉਂਦੀ ਹੈ ਤਾਂ ਉਹ ਵੀ ਆਂਦੀ ਹੈ ਮੇਰੀ ਧੀ ਹੈ, ਹਾਂਜੀ। ਤੇ ਮਤਲਬ ਇਹ ਕਿ ਉਹਨਾਂ ਦੀ ਲੜਾਈ ਬਣਦੀ ਤੇ ਨਹੀਂ, ਲੇਕਿਨ ਅਗਰ ਉਹ ਲੜ ਵੀ ਪੈਣ ਤੇ ਫਿਰ ਉਹ ਇਸ ਹੱਦ ਤੱਕ ਨਹੀਂ ਕ੍ਰਾਸ ਕਰਦੀਆਂ, ਇਸ ਹੱਦ ਤੱਕ ਨਹੀਂ ਜਾਂਦੀਆਂ, ਹਾਂਜੀ, ਕਿ ਅਜਿਹਾ ਕੋਈ ਹਰਕਤ ਕਰ ਲੈਣ ਕਿ ਜਿਹੜੀ ਫੇਰ ਮਤਲਬ ਇਹ ਹੈ ਕਿ ਉਹਨਾਂ ਵਾਸਤੇ ਇੱਕ ਲਾਮਾ ਬਣ ਜਾਏ ਜਾਂ ਇੱਕ ਗਾਲ ਬਣ ਜਾਏ, ਹਾਂਜੀ। ਤੋ ਇੱਥੇ ਦੱਸਿਆ ਗਿਆ ਵੀ ਮਾਵਾਂ ਧੀਆਂ ਦੀ ਛੋਟੀ ਮੋਟੀ ਤੇ ਟੋਕ ਨੋਕ ਹੁੰਦੀ ਰਹਿੰਦੀ ਆ, ਜ਼ਾਹਰ ਉਹ ਮੱਤ ਦਿੰਦੀ ਹੈ ਪੁੱਤਰਾ ਆਹ ਕਰ ਲੈ, ਉਹ ਕਰ ਲੈ, ਬਾਲ ਉਮਰ ਵੀ ਨਿਆਣੇ ਵੀ ਇਸ ਤਰ੍ਹਾਂ ਹੀ ਹੁੰਦੇ ਨੇ, ਅੱਛਾ ਮਾਂ ਕਰ ਲੈਨੀ ਆ, ਤੂੰ ਮੈਨੂੰ ਹਰ ਵੇ ਮੱਤਾਂ ਹੀ ਦਿੰਦੀ ਰਹਿਨੀ ਆ, ਸਿਰ ਖਾਸ਼ ਨੂੰ, ਇਸ ਤਰ੍ਹਾਂ ਦੀਆਂ ਗੱਲਾਂ, ਛੋਟੀ ਮੋਟੀ ਤੇ ਟੋਕ ਝੋਂਕ ਜਿਹੜੀ ਹੁੰਦੀ ਰਹਿੰਦੀ ਹੈ। ਲੇਕਿਨ ਅਗਰ ਇਹਦੂ ਅੱਗੇ ਲੜ ਪੈਣ ਵੱਧ ਜਾਣ ਤੇ ਫਿਰ ਉਹਨਾਂ ਕੀ ਆਖਣਾ ਹੁੰਦਾ, ਫਿਰ ਉਹ ਮਾਂ ਵੀ ਆਂਦੀ ਹੈ ਵੀ ਇਹਨੂੰ ਕੋਈ ਗਾਲ ਪਸੀਤ ਕਰਕੇ ਚੁੱਪ ਕਰੋ, ਹੱਥ ਪਾਉਣ ਤੋਂ ਉਹ ਪਰਹੇਜ਼ ਹੀ ਕਰਦੀਆਂ ਨੇ ਜੀ। ਲਓ ਜੀ ਪਿਆਰਿਓ, ਬੜੀ ਪਿਆਰੀ ਬਾਈਵਾ ਸਾਹਿਬ ਨੇ ਵੰਡ ਕੀਤੀ। ਖਾਨ ਸਾਡੇ ਵੀਰ ਰਾਜਾ ਸਾਜਾ ਸਾਹਿਬ ਭਜਵਾਇਆ ਸੀ, ਮਾਵਾਂ ਧੀਆਂ ਲੜ ਪਈਆਂ, ਹੁਣ ਹੱਥ ਪਾਣ ਕਿੱਥੇ। ਵੇਖੋ ਨਾ, ਬਾਈਵਾ ਸਾਹਿਬ ਦੱਸਿਆ ਵੀ ਏਡਾ ਕਰੀਬੀ ਰਿਸ਼ਤਾ, ਏਡੇ ਨੇੜੇ ਦੇ ਸਾਕ ਨੂੰ ਅਗਰ ਆਪਸ ਵਿੱਚ ਕਿਸੇ ਗੱਲ ਤੋਂ ਉਹਨਾਂ ਦੀ ਕੋਈ ਰੰਜਿਸ਼ ਬਣ ਜਾਂਦੀ ਹੈ, ਵੇਖੋ ਨਾ, ਮਾਂ ਤੇ ਧੀ ਤੋਂ ਵੱਧ ਕਰੀਬੀ ਕਿਹੜਾ ਰਿਸ਼ਤਾ ਹੋ ਸਕਦਾ, ਹੋ ਹੀ ਕੋਈ ਨਹੀਂ ਸਕਦਾ। ਇੱਕ ਜਿਸਮ ਦੇ ਵਿੱਚੋਂ ਦੋ ਬਣੀਆਂ ਹੁੰਦੀਆਂ ਨੇ, ਹਾਂਜੀ, ਤੇ ਲੜ ਤੇ ਪੈਂਦੀਆਂ ਹੀ ਨੇ। ਵੇਖੋ ਨਾ, ਘਰਾਂ 'ਚ ਸਾਡੇ ਦੇਸ਼ ਪੰਜਾਬ ਵਿੱਚ ਵੀ ਆਖਦੇ ਨੇ ਭਈ ਭਾਂਡੇ ਨਾਲ ਭਾਂਡਾ ਖਹਿ ਜਾਂਦਾ ਹੈ, ਘਰ ਦੇ ਵਿੱਚ
ਖਵਾਤੀਨ ਆਪਸ ਵਿੱਚ ਕਿਸੇ ਵੇਲੇ ਭਾਵੇਂ ਸਕੀਆਂ ਮਾਵਾਂ ਧੀਆਂ ਵੀ ਹੋਣ, ਕਿਸੇ ਗੱਲੋਂ ਆਪਸ ਵਿੱਚ ਉਹਨਾਂ ਦੀ ਕੋਈ ਖੁਦ-ਬੁੱਧ ਹੋ ਵੀ ਜਾਂਦੀ ਹੈ, ਲੇਕਿਨ ਲੜਾਈ ਇਸ ਹੱਦ ਤੱਕ ਨਹੀਂ ਜਾਂਦੀ ਕਿ ਇੱਕ ਦੂਜੇ ਦੀਆਂ ਗੁੱਤਾਂ ਹੀ ਪੁੱਟਣ ਲੱਗ ਪੈਣ। ਦੇਖੋ ਨਾ, ਮਾਂ ਨੇ ਸਾਰੀ ਜ਼ਿੰਦਗੀ ਜਿਸ ਧੀ ਨੂੰ ਗੋਦੀ ਪਾ ਖਿਡਾਇਆ, ਜਿਹਦਾ ਸਾਰੀ ਉਮਰਾਂ ਮੂੰਹ ਚੁੰਮ ਕੇ ਤੇ ਉਹਨੂੰ ਮਾਂ ਜਵਾਨ ਕਰਦੀ ਏ, ਮਾਂ ਦਾ ਪਿਆਰਿਓ ਫਿਰ ਏਡਾ ਕਾਲਜਾ ਨਹੀਂ ਹੁੰਦਾ ਕਿ ਉਸੇ ਮੂੰਹ ਤੇ ਚੰਡ ਕੱਢ ਮਾਰੇ। ਇਸੇ ਤਰ੍ਹਾਂ ਬੱਚੀ ਜਿਹੜੀ ਏ, ਸਾਰੀ ਜ਼ਿੰਦਗੀ ਜਿਹਨੇ ਆਪਣੀ ਵਾਲਦਾ ਦਾ ਇਹਤਰਾਮ ਕੀਤਾ, ਜਿਹਨੂੰ ਬਚਪਨ ਤੋਂ ਉਹਦੇ ਕੰਨਾਂ 'ਚ ਗੱਲ ਪਾਈ ਗਈ ਹੈ ਵੀ ਮਾਂ ਦੇ ਕਦਮਾਂ ਥੱਲੇ ਤੇਰੀ ਜੰਨਤ ਹੈ, ਉਹ ਕਿਸ ਤਰ੍ਹਾਂ ਆਪਣੀ ਵਾਲਦਾ ਮੁਹਤਰਮਾ ਦਾ ਹੀ ਪਰਾਂਦਾ ਫੜ ਲਈ ਜਾਂ ਗੁੱਤ ਨੂੰ ਹੱਥ ਪਾ ਲਏ। ਕਿੰਨੀ ਸੋਹਣੀ ਬਾਜਵਾ ਸਾਹਿਬ ਗੱਲ ਕੀਤੀ। ਇੱਕ ਹੋਰ ਸਾਡਾ ਪੰਜਾਬੀ ਦਾ ਅਖਾਣ ਹੈ ਵੀ ਆਪਣਾ ਮਾਰੇਗਾ ਤੇ ਛਾਵਾਂ ਹੀ ਸੱਟੇਗਾ। ਵੇਖੋ ਨਾ, ਅਵਲ ਤੇ ਆਪਣੇ ਦੇ ਵਿੱਚ ਲੜਾਈ ਨਾਮੁਮਕਿਨ ਹੈ, ਤੇ ਜੇ ਹੋ ਹੀ ਪਵੇ ਤੇ ਫਿਰ ਇਸ ਹੱਦ ਤੱਕ ਨਹੀਂ ਜਾਣੀ ਚਾਹੀਦੀ। ਇਹਦੇ 'ਚ ਮੱਤ ਇਹ ਹੀ ਦਿੱਤੀ ਗਈ ਹੈ ਕਿ ਜਿਵੇਂ ਆਪਣਾ ਮਾਰਦਾ ਨਾ ਤੇ ਫਿਰ ਵੀ ਦਿਲ 'ਚ ਦਰਦ ਹੁੰਦਾ, ਮਾਰ ਕੇ ਜੇ ਅਗਲੇ ਨੂੰ ਉਹ ਸੱਟ ਬਾਤੀ ਮਾਰ ਕੇ ਬੇਹੋਸ਼ ਕਰਕੇ ਵੀ ਸੱਟ ਛੱਡਿਆ ਹੋ ਤੇ ਕਮ ਸੇ ਕਮ ਉਹਨੂੰ ਧਰੂੰਗ ਛਾਵੇਂ ਜ਼ਰੂਰ ਕਰ ਦੇਗਾ ਕਿ ਯਾਰ ਹੁਣ ਧੁੱਪੇ ਹੀ ਤਾਂ ਨਾ ਪਿਆਰ ਹੋਵੇ, ਮਾਰ ਤੇ ਮੈਂ ਬੈਠਾ, ਜੋਸ਼ 'ਚ ਹੋਸ਼ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਮਾਵਾਂ ਧੀਆਂ ਵੀ ਅਵਲ ਤੇ ਲੜਦੀਆਂ ਨਹੀਂ, ਤੇ ਜੇ ਲੜੀ ਪੈਣ ਤੇ ਉਹ ਇਸ ਇੰਤਹਾ ਤੱਕ, ਇਸ ਸ਼ਿੱਦਤ ਦੀ ਲੜਾਈ ਨਹੀਂ ਲੜ ਸਕਦੀਆਂ ਜਿਹੜੀ ਆਲੇ ਦੁਆਲੇ ਵੇਖਣ ਵਾਲੇ ਉਹਨਾਂ ਦੀ ਬੜੀ ਸਖਤ ਨਿੰਦਿਆ ਕਰਨਗੇ। ਵੇਖ ਭਾਈ, ਔਰ ਕੋਈ ਸਲਾਹਦਾ ਵੀ ਤਾਂ ਨਹੀਂ ਨਾ, ਤੁਸੀਂ ਇਹ ਵੀ ਤਾਂ ਦੇਖੋ ਵੀ ਜਦੋਂ ਮਾਂ ਤੇ ਧੀ ਆਪਸ ਵਿੱਚ ਲੜ ਪੈਣ ਤੇ ਕਿਸੇ ਨੂੰ ਚੰਗਾ ਆਖਣਾ, ਕਿਸੇ ਨਹੀਂ ਆਖਣਾ। ਤੇ ਆਪੋ ਵੀ ਉਹ ਕਿਸੇ ਇੱਕ ਦੂਜੇ ਦੇ ਕਿਸੇ ਜਿਸਮ ਦੇ ਐਸੇ ਥਾਂ ਹੱਥ ਵੀ ਨਹੀਂ ਪਾ ਸਕਦੀਆਂ ਇਹਤਰਾਮਾਂ ਦੀਆਂ ਝਿਜਕ ਦੇ ਵਜ੍ਹਾ ਨਾਲ। ਇਹੋ ਹੀ ਗੱਲ ਇਸ ਅਖਾਣ 'ਚ ਬਿਆਨ ਕੀਤੀ ਗਈ ਹੋਈ ਏ ਕਿ ਮਾਵਾਂ ਧੀਆਂ ਨੂੰ ਆਪਸ ਵਿੱਚ ਲੜਨਾ ਨਹੀਂ ਚਾਹੀਦਾ। ਬਾਜਵਾ ਸਾਹਿਬ, ਕਿਲਾ ਦੀਦਾਰ ਸਿੰਘ ਤੋਂ ਸਾਡੇ ਇੱਕ ਵੀਰ ਨੇ, ਬੜੇ ਪੱਕੇ ਸਾਡੇ ਦਰਸ਼ਕ ਨੇ ਜੀ, ਜੀ ਚੌਧਰੀ ਸ਼ਾਕਰ ਪਰਵੇਜ਼ ਗੁੱਜਰ, ਵਾਹ ਜੀ ਵਾਹ, ਉਹਨਾਂ ਜਨਾਬ ਅਖਾਣ ਭਜਵਾਇਆ ਟੁੱਟੀ ਬਾਂਹ ਤੇ ਚੂੜੀਆਂ ਦਾ ਚਾਅ। ਇਹਦੇ 'ਚ ਦੱਸਿਆ ਗਿਆ ਕਿ ਕਈ ਲੋਕ ਜਿਹੜੇ ਨੇ ਨਾ ਉਹ ਕਬੂਦੇ ਸ਼ੌਕ ਪਾਲਦੇ ਰਹਿੰਦੇ ਜੀ, ਯਾਨੀ ਉਹ ਕੰਮ ਉਹ ਕਰਨ ਦਾ ਉਹਨਾਂ ਕੋਲ ਨਾ ਤੇ ਉਹਨਾਂ ਦੀ ਸਿਹਤ ਹੁੰਦੀ ਹੈ ਜੀ, ਹਾਂਜੀ, ਤੇ ਨਾ ਉਹ ਕਰ ਸਕਦੇ ਨੇ ਜੀ ਜੀ, ਲੇਕਿਨ ਫਿਰ ਵੀ ਉਹਨਾਂ ਨੂੰ ਇੰਜ ਦੇ ਪੁੱਠੇ ਹਲੇ ਲਾਉਂਦੇ ਰਹਿੰਦੇ ਨੇ। ਇਹਦੀ ਸਗਮੀ ਮਿਸਾਲ ਇਸ ਤਰ੍ਹਾਂ ਹੀ ਹੈ ਵੀ ਜਿਵੇਂ ਕਿਸੇ ਬੀਬੀ ਦੀ ਬਾਂਹ ਤੇ ਟੁੱਟੀ ਹੋਏ ਹਾਂਜੀ, ਤੇ ਉਹਨੂੰ ਚਾਹ ਹੋਏ ਕਿ ਮੈਂ ਇਹਦੇ ਤੇ ਚੂੜੀਆਂ ਪਾ ਲਾਂ, ਤੇ ਉਹ ਕਿਵੇਂ ਪਾਏਗੀ? ਉਹ ਤੇ ਹੋ ਹੀ ਨਹੀਂ ਸਕਦਾ। ਮਤਲਬ ਇਹ ਦੱਸਿਆ ਗਿਆ ਕਿ ਜਿਹੜਾ ਬੰਦਾ ਕੋਈ ਅੰਗਹੀਣ ਹੈ, ਹਾਂਜੀ, ਉਹਦਾ ਸ਼ੌਕ ਪੂਰਾ ਕਰਨ ਦਾ ਮਤਲਬ ਇਹ ਕੋਈ ਤੁੱਕ ਹੀ ਨਹੀਂ ਬਣਦਾ। ਔਰ ਇਹੋ ਜਿਹੇ ਜਿਹੜੇ ਸ਼ੌਕ ਨੇ ਫਿਰ ਇਹ ਕੋਈ ਬੰਦਾ ਇੱਕ ਬੁੱਧੇ ਸ਼ੌਕ ਹੀ ਹੋਏ ਨਾ, ਇਹਨਾਂ ਦਾ ਅਕਲ ਫਿਕਰ ਨਾਲ ਤੇ ਕੋਈ ਲੈਣ ਦੇਣ ਨਹੀਂ। ਕਿ ਜਦੋਂ ਬੰਦਾ ਮਤਲਬ ਇਹ ਕਿ ਇਸ ਪੋਜੀਸ਼ਨ 'ਚ ਹੀ ਨਹੀਂ, ਇਸ ਹਸਤੀ 'ਚ ਹੀ ਨਹੀਂ ਕਿ ਉਹ ਇਸ ਤਰ੍ਹਾਂ ਦਾ ਕੋਈ ਸ਼ੌਕ ਪੂਰਾ ਕਰ ਸਕੇ, ਹਾਂਜੀ, ਤੇ ਮਤਲਬ ਤੁਸੀਂ ਇਹ ਸਮਝ ਲਓ ਕਿ ਇੱਕ ਬੰਦਾ ਮਾੜਾ ਹੈ, ਉਹ ਇੰਨਾ ਕੋ ਗਰੀਬ ਹੈ ਕਿ ਉਹ ਚੂੜੀਆਂ ਨਹੀਂ ਪਾ ਸਕਦਾ, ਸੋਨੇ ਦੀਆਂ ਚੂੜੀਆਂ ਵੀ ਹੁੰਦੀਆਂ ਨੇ ਜਾਂ, ਤੋ ਉਹ ਮਤਲਬ ਇਹ ਹੈ ਕਿ ਦੂਜੇ ਲਫ਼ਜ਼ਾਂ 'ਚ ਉਹਨਾਂ ਦੱਸਿਆ ਵੀ ਟੁੱਟੀ ਬਾਂਹ, ਵੀ ਬਾਂਹ ਤੇ ਟੁੱਟੀ ਹੋਈ ਹੈ, ਉਹ ਤੇ ਗੱਲ ਨੂੰ ਬੰਨੀ ਹੋਈ ਹੈ, ਤੇ ਚੂੜੀਆਂ ਪਾਉਣ ਦੇ ਨਾਲ ਉਹਦੀ ਕਿੰਨੀ ਕੁ ਸਜਾਵਟ ਉਹਦੀ ਬਣ ਜਾਏਗੀ ਜੀ, ਹਾਂਜੀ। ਉਹਦੇ ਅਗਰ ਅੰਗ ਪੈਰ ਠੀਕ ਹੋਣ, ਬਾਹਾਂ ਸ਼ਾਵਾਂ ਠੀਕ ਹੋਣ ਤੇ ਚੂੜੀਆਂ ਪਾਈਆਂ ਹੋਣ ਤੇ ਚਲੋ ਵੇਲੇ ਕੁ ਛਨਕਾ ਵੀ ਲਈਆਂ, ਹਾਂਜੀ। ਤੋ ਇਹ ਦੱਸਿਆ ਗਿਆ ਕਿ ਜਿਹੜੇ ਲੋਕ ਕਬੂਦੇ ਸ਼ੌਕ ਪਾਲਦੇ ਨੇ ਨਾ, ਹਾਂਜੀ, ਇਹ ਉਹਨਾਂ ਨੂੰ ਜੁਗਤ ਕੀਤੀ ਗਈ ਹੈ ਇਸ ਅਖਾਣ ਵਿੱਚ। ਲੋ ਜੀ ਪਿਆਰਿਓ, ਸਾਡੇ ਕਿਲਾ ਦੀਦਾਰ ਸਿੰਘ ਸ਼ਹਿਰ ਜਿਹੜਾ ਕਿ ਸਾਡੇ ਗੁਜਰਾਂਵਾਲਾ ਦਾ ਹੀ ਇੱਕ ਮੁਜ਼ਾਫਾਤੀ ਬੜਾ ਵੱਡਾ ਕਸਬਾ ਹੈ, ਉੱਥੋਂ ਸਾਡੇ ਵੀਰ ਸ਼ਾਕਰ ਪਰਵੇਜ਼ ਗੁੱਜਰ ਸਾਹਿਬ ਨੇ ਅਖਾਣ ਭਿਜਵਾਇਆ ਸੀ ਵੀ ਟੁੱਟੀ ਬਾਂਹ ਤੇ ਚੂੜੀਆਂ ਦਾ ਝਾਅ। ਵੇਖੋ ਨਾ ਸਾਹਿਬ, ਉਹ ਚੂੜੀਆਂ ਇੱਕ ਅਜਿਹਾ ਗਹਿਣਾ ਹੈ ਜਿਹੜਾ ਬਾਂਹ ਤੇ ਇੱਥੇ ਵੀਨੀ ਤੇ ਸਾਡੀਆਂ ਖਵਾਤੀਨ ਪਹਿਨਦੀਆਂ ਨੇ, ਠੀਕ ਹੈ ਜੀ। ਹੁਣ ਇੱਕ ਐਸੀ ਸਾਡੀ ਭੈਣ ਹੈ, ਇੱਕ ਅਜਿਹੀ ਖਾਤੂਨ ਹੈ ਜਿਸ ਔਰਤ ਦੀ ਬਾਂਹ ਹੀ ਕੋਈ ਨਹੀਂ, ਜਾਂ ਤੇ ਉਹਦੀ ਬਾਂਹ ਟੁੱਟ ਕੇ ਅਲੱਗ ਹੋ ਗਈ ਹੈ ਜਾਂ ਉਹਦੀ ਉਂਝ ਟੁੱਟੀ ਹੈ ਤੇ ਉਹਨੇ ਗੱਲ ਨੂੰ ਬੰਨੀ ਹੈ। ਹੁਣ ਇਹਨਾਂ ਦੋਵਾਂ ਸੂਰਤਾਂ ਦੇ ਵਿੱਚ ਜਦੋਂ ਟੁੱਟੀ ਬਾਂਹ ਦੇ ਉੱਤੇ ਪਲਸਤਰ ਜੂ ਚੜਿਆ ਹੋਇਆ ਹੈ ਤੇ ਐਡੀ ਮੋਟੀ ਤੇ ਪਲਸਤਰ ਨਹੀਂ ਬਾਂਹ ਕੀਤੀ ਹੁੰਦੀ ਹੈ, ਤੇ ਉਹ ਜਿਸ ਵੀਣੀ ਦੇ ਉੱਤੇ ਪਲਸਤਰ ਡਾਕਟਰਾਂ ਚਾੜਿਆ ਹੋਵੇ ਜਾਂ ਟੁੱਟ ਕੇ ਅੱਲਾ ਨਾ ਕਰੇ ਅਲੱਗ ਹੀ ਪਿੰਡੇ ਤੋਂ ਹੋ ਗਈ ਹੋਵੇ, ਉਹਦੇ ਉੱਤੇ ਚੂੜੀਆਂ ਕਿਵੇਂ ਪੈ ਸਕਦੀਆਂ ਨੇ? ਚੂੜੀਆਂ ਤੇ ਪਾਣੀਆਂ ਸਨ ਬਾਂਹ ਤੇ ਬਾਂਹ ਹੈ ਕੋਈ ਨਹੀਂ ਕੋਲ,
ਅਗਰ ਹੈ ਤੇ ਜ਼ਖਮੀ ਹੈ, ਇਸ ਕਾਬਲ ਹੀ ਨਹੀਂ ਉਹਦੇ ਤੇ ਚੂੜੀਆਂ ਚੜ ਜਾਣ। ਤੇ ਚੂੜੀਆਂ ਦਾ ਫਿਰ ਚਾਹ ਕਰਨ ਵਾਲਾ ਜਿਹੜਾ ਹੈ, ਉਹ ਫਿਰ ਤੁਸੀਂ ਇੰਝ ਹੀ ਸਮਝ ਲਓ ਕਿ ਜਿਹੜਾ ਇਸ ਹਾਲਤ 'ਚ ਚੂੜੀਆਂ ਦਾ ਚਾਹ ਕਰੇਗੀ ਕੋਈ ਧੀ ਭੈਣ, ਉਹ ਫਿਰ ਅਹਿਮਕਾਂ ਦੀ ਜੰਨਤ 'ਚ ਵਸਣ ਵਾਲੀ ਕੋਈ ਗੱਲ ਹੋ ਗਈ ਨਾ। ਪਿਆਰਿਓ, ਐਸਾ ਨਾ ਅਹਿਲ ਬੰਦਾ ਜਿਹੜਾ ਕਿਸੇ ਕੰਮ ਦੀ, ਕਿਸੇ ਮਨਸਬ ਦੀ, ਕਿਸੇ ਅਹੁਦੇ ਦੀ, ਕਿਸੇ ਇਖਤਿਆਰ ਦੀ ਅਹਲੀਅਤ ਹੀ ਨਹੀਂ ਰੱਖਦਾ, ਉਹਦੇ ਕਾਬਲ ਹੀ ਨਹੀਂ, ਔਰ ਉਹਦਾ ਉਹ ਤਕਾਜ਼ਾ ਕਰੇ, ਉਹਦੀ ਮੰਗ ਕਰੇ। ਅਜਿਹੇ ਬੰਦੇ ਬਾਰੇ ਆਖਿਆ ਜਾਂਦਾ ਹੈ ਵੀ ਟੁੱਟੀ ਬਾਂਹ ਤੇ ਚੂੜੀਆਂ ਦਾ ਚਾਅ। ਪਹਿਲੇ ਆਪਣੇ ਆਪ ਨੂੰ ਇਸ ਕਾਬਲ ਤੇ ਕਰ ਜਿਹੜੀ ਤੂੰ ਖਾਸ਼ ਪਾਲੀ ਫਿਰਨਾ, ਜੋ ਮੂੰਹ ਮੰਗਣ ਡਿਆ, ਕਿਆ ਤੂੰ ਉਹਦੇ ਕਾਬਲ ਵੀ ਹੈ ਵੇਂ? ਤੇ ਜੇ ਨਹੀਂ ਤੇ ਫਿਰ ਤੂੰ ਇਹ ਫਜ਼ੂਲ ਦਾ ਤਕਾਜ਼ਾ ਕਰਨਾ ਛੱਡ ਦੇ। ਇਹ ਮੱਤ ਸਾਨੂੰ ਇਸ ਖਾਨ ਵਿੱਚ ਦਿੱਤੀ ਗਈ ਹੋਈ ਹੈ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ